ਤਰਨਤਾਰਨ ਦੇ ਪਿੰਡ ਸਭਰਾ ਵਿਖੇ ਮਾਈਨਿੰਗ ਦਾ ਵਿਰੋਧ ਕਰ ਰਹੇ ਕਿਸਾਨਾਂ ਤੇ ਪੁਲਿਸ ਵੱਲੋਂ ਲਾਠੀਚਾਰਜ। ਐਸਕੇਐਮ ਗੈਰ ਸਿਆਸੀ ਵੱਲੋਂ 12 ਫਰਵਰੀ ਨੂੰ ਹੋਣ ਵਾਲੀ ਮੀਟਿੰਗ ਵਿੱਚ ਸ਼ਾਮਿਲ ਹੋਣ ਤੋਂ ਇਨਕਾਰ। ਇੱਕ ਰਿਪੋਰਟ ਅਨੁਸਾਰ ਭਾਰਤ ਵਿੱਚ 543 ਲੋਕ ਸਭਾ ਸੰਸਦ ਮੈਂਬਰਾਂ ਵਿੱਚੋਂ 251 ਮੈਂਬਰਾਂ ਵਿਰੁੱਧ ਅਪਰਾਧਿਕ ਮਾਮਲੇ ਦਰਜ। ਤਰਨਤਾਰਨ ਦੇ ਪਿੰਡ ਸਭਰਾ ਵਿਖੇ ਮਾਈਨਿੰਗ ਦਾ ਵਿਰੋਧ ਕਰ ਰਹੇ ਕਿਸਾਨਾਂ ਤੇ ਪੁਲਿਸ ਵੱਲੋਂ ਲਾਠੀਚਾਰਜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇੱਥੇ ਕਿਸਾਨ ਮਾਈਨਿੰਗ ਦਾ ਵਿਰੋਧ ਕਰ ਰਹੇ ਸਨ। ਕਿਸਾਨਾਂ ਦਾ ਕਹਿਣਾ ਹੈ ਕਿ ਇਸ ਮਾਈਨਿੰਗ ਕਾਰਨ ਉਹਨਾਂ ਨੂੰ ਨੁਕਸਾਨ ਹੁੰਦਾ ਹੈ, ਉਹਨਾਂ ਦੀਆਂ ਫਸਲਾਂ ਖਰਾਬ ਹੁੰਦੀਆਂ ਹਨ, ਇਸ ਲਈ ਉਹ ਇੱਥੇ ਮਾਈਨਿੰਗ ਨਹੀਂ ਹੋਣ ਦੇਣਗੇ। ਕਿਸਾਨਾਂ ਨੇ ਕਿਹਾ ਕਿ ਸਰਕਾਰ ਇਸ ਮਾਮਲੇ ਵਿੱਚ ਕਿਸਾਨਾਂ ਦਾ ਕੋਈ ਸਾਥ ਨਹੀਂ ਦਿੰਦੀ। ਖੱਡ ਪੈਣ ਕਾਰਨ ਕਿਸਾਨਾਂ ਦੀਆਂ ਫਸਲਾਂ ਰੁੜ ਜਾਂਦੀਆਂ ਹਨ ਤੇ ਸਰਕਾਰ ਮੁਆਵਜ਼ਾ ਵੀ ਨਹੀਂ ਦਿੰਦੀ। ਸਾਡੇ ਕੋਲ ਫੋਨ ਸਾਨੂੰ ਗਿਆ ਵੀ ਠੇਕੇ ਦਾ ਜਿਹੜਾ ਆ ਉਹ ਆਪਣੇ ਜਨਾਨੀ ਪੁਲਿਸ ਦੂਜੀ ਪੁਲਿਸ ਲੈ ਕੇ ਆਇਆ ਤੇ ਬਹੁਤ ਧੱਕਾ ਕਰਨ ਲੱਗਿਆ ਤੇ ਖੱਡਾ ਲਾਉਣ ਲੱਗੇ ਤੇ ਅਸੀਂ ਖਲੋਤੇ ਆ ਤੇ ਤੁਸੀਂ ਸਾਡੀ ਆਣ ਕੇ ਮਦਦ ਕਰੋ। ਤੇ ਸਾਡਾ ਵੀ ਘਰ ਇੱਥੇ ਹੀ ਆ, ਇੱਥੇ ਸਾਡੀ ਜਾਇਦਾਦ ਆ, ਇਹੋ ਹੀ ਸਭ ਕੁਝ ਸਾਡਾ। ਤੇ ਬੇਨਤੀ ਆ ਵੀ ਸਾਨੂੰ ਇਹ ਵੀ ਆਖਿਆ ਪਰਚੇ ਵੀ ਕਰਾਂਗੇ, ਤੁਹਾਨੂੰ ਅੰਦਰ ਵੀ ਕਰਾਂਗੇ, ਤੁਹਾਡੇ ਤੇ ਹੋਰ ਵੀ ਜਿਹੜੀ ਤਸ਼ੱਦਦ ਉਹ ਵੀ ਕਰਾਂਗੇ। ਇਹ ਬੇਨਤੀ ਆ ਵੀ ਸਾਡੀ ਤੇ ਇੱਥੇ ਰੋਟੀ ਆ, ਸਾਡਾ ਕੋਈ ਸ਼ੁਰੂ ਕਰਨ ਲੱਗੇ ਸੀ ਤੇ ਇਹਨਾਂ ਲੋਕਾਂ ਨੇ ਵਿਰੋਧ ਕੀਤਾ। ਇਹਨਾਂ ਲੋਕਾਂ ਦਾ ਬੜਾ ਵੱਡਾ ਨੁਕਸਾਨ ਹੋ ਜਾਂਦਾ ਜੀ। ਬੰਨ ਟੁੱਟ ਕੇ ਸਾਰਿਆਂ ਦੀ ਅੱਗੇ ਪੈਲੀਆਂ ਰੁੜ ਗਈਆਂ, ਫਸਲਾਂ ਮਰ ਗਈਆਂ, ਕਿਸੇ ਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ। ਸਾਡਾ ਮੁੱਖ ਮੰਤਰੀ ਸਾਹਿਬ ਆਂਦਾ ਅਸੀਂ ਬੱਕਰੀਆਂ ਦਾ ਵੀ ਦੇਵਾਂਗੇ, ਕੁਕੜੀਆਂ ਦਾ ਵੀ ਦੇਵਾਂਗੇ, ਤੇ ਸਾਨੂੰ ਤਾਂ ਕਿਸੇ ਦੇ ਪੈਲੀ ਦਾ ਫਸਲ ਦਾ ਵੀ ਨਹੀਂ ਮਿਲਿਆ। ਇਹ ਲੋਕ ਬੜੇ ਦੁਖੀ ਆ ਜੀ। ਇੱਕ ਇਹ ਸੜਕਾਂ ਜਿਹੜੀਆਂ ਟੁੱਟਦੀਆਂ ਜੀ, ਇਹ ਦੁਬਾਰਾ ਇੱਥੋਂ ਆਏ ਉਦੋਂ ਰੋਕਿਆ ਗਿਆ ਸੀ, ਇੱਥੇ ਸ਼ੈੱਡ ਪਾਇਆ ਗਿਆ ਪੱਕੇ ਤੌਰ ਤੇ ਵੀ ਜਿਹੜਾ ਇੱਥੇ ਨਿਆਂ ਖੱਡਾ ਲੱਗੇ। ਲਾਗੇ ਪੈਲੀਆਂ ਵਾਲੇ ਇਤਰਾਜ਼ ਕਰਦੇ ਜੀ, ਜਿਨ੍ਹਾਂ ਦੇ ਲਾਗੇ ਪੈਲੀ ਤੇ ਖੱਡਾ ਇੱਕ ਦੀ ਚ ਲੱਗ ਜਾਂਦਾ ਜੀ, ਉਹ ਉੱਥੋਂ ਡੂੰਘਾ ਕਰ ਦਿੰਦੇ ਆ, ਦੂਜਿਆਂ ਦੀਆਂ ਪੈਲੀਆਂ ਵੈਸੇ ਰੁੜ ਜਾਂਦੀਆਂ ਵਾ। ਇਸ ਕਰਕੇ ਸਾਰਾ ਜਿਹੜਾ ਇਹ ਵਿਰੋਧ ਕਰ ਰਹੇ ਆ। ਤੇ ਅੱਜ ਬੜਾ ਵੱਡੇ ਤੌਰ ਤੇ ਪ੍ਰਸ਼ਾਸਨ ਆ ਜਿਹੜਾ ਬੇਹੱਦ ਵੱਡੇ ਤੌਰ ਤੇ ਆ, ਪੁਲਿਸ ਮੁਲਾਜ਼ਮ ਆਇਆ, ਬੀਬੀਆਂ ਦਾ ਪੁਲਿਸ ਆਈ ਆ ਸਾਰੀ, ਤੇ ਮਤਲਬ ਜੋਰਾ ਜਰਬੀ ਠੇਕੇਦਾਰ ਨੂੰ ਖੱਡਾ ਲਵਾਉਣ ਨੂੰ, ਤੇ ਇੱਥੇ ਇਹਨਾਂ ਸਾਨੂੰ ਸੱਦਿਆ। ਇਸ ਮੌਕੇ ਪੁਲਿਸ ਵੱਲੋਂ ਵਿਰੋਧ ਕਰ ਰਹੇ ਕਿਸਾਨਾਂ ਤੇ ਲਾਠੀਚਾਰਜ ਕੀਤਾ ਗਿਆ ਤੇ ਉਹਨਾਂ ਨੂੰ ਜਬਰਨ ਪੁਲਿਸ ਥਾਣੇ ਲਿਜਾਇਆ ਗਿਆ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਇੱਥੇ ਕੰਮ ਸ਼ੁਰੂ ਕਰਵਾਉਣ ਲਈ ਕਿਹਾ ਗਿਆ ਸੀ, ਜਿਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਕਿਸਾਨਾਂ ਨਾਲ ਗੱਲਬਾਤ ਵੀ ਕੀਤੀ ਗਈ, ਪਰ ਕਿਸਾਨ ਆਪਣੀ ਗੱਲ ਤੇ ਅੜੇ ਰਹੇ, ਜਿਸ ਤੋਂ ਬਾਅਦ ਸਾਡੇ ਵੱਲੋਂ ਕਾਰਵਾਈ ਕੀਤੀ ਗਈ ਤੇ ਅੱਗੇ ਵੀ ਹੁਕਮਾਂ ਅਨੁਸਾਰ ਹੀ ਕਾਰਵਾਈ ਕੀਤੀ ਜਾਵੇਗੀ। ਇੱਕ ਨਾ ਜੀ ਮਾਨਯੋਗ ਸਰਕਾਰ ਵੱਲੋਂ ਅਨਲੀਗਲ ਮਾਈਨਿੰਗ ਦੀ ਖੱਡ ਅਲਾਉਟ ਹੋਈ ਆ ਪਾਰਟੀ ਨੂੰ, ਉਹ ਚੱਲਣੀ ਸੀਗੀ। ਮਾਰਨਿੰਗ ਦੀ ਅਸੀਂ ਜਿੰਨੀਆਂ ਕਿਸਾਨ ਜਥੇਬੰਦੀਆਂ ਜਾਂ ਹੋਰ ਇਹਨਾਂ ਦੇ ਪਿੰਡ ਦੇ ਪਦਵੰਤੇ ਆਏ ਸੀਗੇ, ਅਸੀਂ ਉਹਨਾਂ ਸਾਰਿਆਂ ਨੂੰ ਰਿਕੁਐਸਟ ਕੀਤੀ ਆ ਵੀ ਜੇ ਕੋਈ ਤੁਹਾਡੀ ਲੀਗਲ ਮਾਈਨਿੰਗ ਦੇ ਵਿੱਚ ਡਿਮਾਂਡ ਆ ਤੇ ਸਾਨੂੰ ਉਹ ਡਿਮਾਂਡ ਦੱਸੀ ਜਾਵੇ। ਜਿਹੜੇ ਐਕਸ਼ਨ ਮਾਈਨਿੰਗ ਨੇ ਤੇ ਐਸਡੀਐਮ ਸਾਹਿਬ ਆਏ ਹੋਏ ਸੀਗੇ, ਤਹਿਸੀਲਦਾਰ ਸਾਹਿਬ ਨਾਲ ਸੀਗੇ, ਵੀ ਸਾਨੂੰ ਦੱਸੋ, ਅਸੀਂ ਉਹ ਪੂਰੀ ਕਰਵਾ ਕੇ ਦਿੰਨੇ ਆ। ਇਹਨਾਂ ਨੂੰ ਬਾਰ-ਬਾਰ ਬੇਨਤੀ ਕਰਨ ਦੇ ਬਾਵਜੂਦ ਇਹ ਆਪਣੀ ਕੋਈ ਇਹਨਾਂ ਨੇ ਇਹ ਨਹੀਂ ਦੱਸੀ ਵੀ ਮਾਈਨਿੰਗ ਕਿਉਂ ਨਹੀਂ ਚੱਲਣ ਦੇਣੀ। ਇੱਕੋ ਗੱਲ ਦੇ ਉੱਤੇ ਅੜੇ ਹੋਏ ਨੇ ਕਿ ਅਸੀਂ ਇਹ ਮਾਈਨਿੰਗ ਨਹੀਂ ਹੋਣ ਦੇਣੀ। ਅਸੀਂ ਕਿਹਾ ਵੀ ਜੇ ਤਾਂ ਤੁਹਾਡਾ ਕੋਈ ਨੁਕਸਾਨ ਹੁੰਦਾ, ਜਿਹੜੇ ਐਕਸ਼ਨ ਸਾਹਿਬ ਆ ਉਹ ਭਰਵਾਈ ਕਰਨ ਨੂੰ ਵੀ ਤਿਆਰ ਨੇ ਤੇ ਪ੍ਰੋਪਰ ਖੜੇ ਨੇ, ਪਰ ਇਹ ਕਿਸੇ ਗੱਲ ਤੇ ਨਹੀਂ ਆਏ। ਹੁਣ ਐਕਸ਼ਨ ਸਾਹਿਬ ਵੱਲੋਂ ਕੰਪਲੇਂਟ ਦੇਣ ਦੇ ਉੱਤੇ ਤਹਿਸੀਲਦਾਰ ਸਾਹਿਬ ਵੱਲੋਂ ਆਰਡਰ ਕੀਤੇ ਗਏ ਨੇ ਕਿ ਵੀ ਇਹ ਜਿਹੜੇ ਬੰਦੇ ਨੇ ਇਹਨਾਂ ਨੂੰ ਹਿਰਾਸਤ ਵਿੱਚ ਲਿਆ ਜਾਵੇ, ਤੇ ਪੁਲਿਸ ਨੇ ਬੜੇ ਪਿਆਰ ਦੇ ਨਾਲ ਇਹਨਾਂ ਸਾਰਿਆਂ ਨੂੰ ਹਿਰਾਸਤ ਵਿੱਚ ਲਿਆਇਆ। ਅੱਗੇ ਹੁਣ ਜਾ ਕੇ ਦੇਖਦੇ ਆ, ਜਿਵੇਂ ਹੁਕਮ ਹੋਊਗਾ ਉਵੇਂ ਕਾਰਵਾਈ ਕੀਤੀ ਜਾਵੇ। ਪੰਜਾਬ ਦੇ ਕਿਸਾਨ ਐਮਐਸਪੀ ਅਤੇ ਹੋਰ ਮੰਗਾਂ ਨੂੰ ਲੈ ਕੇ ਪਿਛਲੇ 1 ਸਾਲ ਤੋਂ ਪੰਜਾਬ ਹਰਿਆਣਾ ਬਾਰਡਰਾਂ ਤੇ ਸੰਘਰਸ਼ ਕਰ ਰਹੇ ਹਨ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਭੁੱਖ ਹੜਤਾਲ ਨੂੰ ਵੀ 2 ਮਹੀਨੇ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਹੈ। ਇਸ ਤੋਂ ਇਲਾਵਾ ਲਗਾਤਾਰ ਸੰਯੁਕਤ ਕਿਸਾਨ ਮੋਰਚਾ ਸਿਆਸੀ ਅਤੇ ਗੈਰ ਸਿਆਸੀ ਵਿਚਾਲੇ ਮੀਟਿੰਗਾਂ ਦਾ ਦੌਰ ਵੀ ਚੱਲ ਰਿਹਾ ਹੈ, ਜਿਸ ਤੋਂ ਇਹਨਾਂ ਵਿਚਾਲੇ ਏਕਾ ਹੋਣ ਦੇ ਕਿਆਸ ਲਗਾਏ ਜਾ ਰਹੇ ਸਨ, ਪਰ ਹੁਣ ਅਜਿਹਾ ਹੁੰਦਾ ਦਿਖਾਈ ਨਹੀਂ ਦੇ ਰਿਹਾ। ਦਰਅਸਲ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਨੇ 12 ਫਰਵਰੀ ਨੂੰ ਹੋਣ ਵਾਲੀ ਮੀਟਿੰਗ ਵਿੱਚ ਸ਼ਾਮਿਲ ਹੋਣ ਤੋਂ ਇਨਕਾਰ ਕਰ ਦਿੱਤਾ ਹੈ। ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਰਾਜਸਥਾਨ ਵਿੱਚ ਕੀਤੀ ਜਾ ਰਹੀ ਮਹਾਪੰਚਾਇਤ ਤੋਂ ਪਹਿਲਾਂ ਬਠਿੰਡਾ ਵਿਖੇ ਗੱਲਬਾਤ ਕਰਦੇ ਹੋਏ ਕਿਹਾ ਗਿਆ ਹੈ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਬੈਠਕ ਸੰਬੰਧੀ ਜੋ ਸੱਦਾ ਭੇਜਿਆ ਗਿਆ ਹੈ, ਉਸ ਵਿੱਚ ਜਾਣ ਤੋਂ ਉਹ ਅਸਮਰੱਥ ਹਨ। ਕਿਸਾਨ ਆਗੂ ਅਭਿਮਨਿਊ ਕੁਹਾੜ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ 11, 12 ਤੇ 13 ਫਰਵਰੀ ਨੂੰ ਪੰਜਾਬ, ਹਰਿਆਣਾ ਅਤੇ ਰਾਜਸਥਾਨ ਬਾਰਡਰਾਂ ਤੇ ਮਹਾਪੰਚਾਇਤ ਕੀਤੀ ਜਾਣੀ ਹੈ। ਮੀਟਿੰਗ ਦਾ ਸਮਾਂ ਤੈਅ ਕਰਨ ਤੋਂ ਪਹਿਲਾਂ ਤਾਲਮੇਲ ਜ਼ਰੂਰੀ ਹੁੰਦਾ ਹੈ, ਪਰ ਉਹਨਾਂ ਨੂੰ ਮੀਟਿੰਗ ਤੋਂ ਪਹਿਲਾਂ ਇਸ ਸੰਬੰਧੀ ਕੋਈ ਜਾਣਕਾਰੀ ਨਹੀਂ ਸੀ, ਪਰ ਹੁਣ ਉਹ ਸਪਸ਼ਟ ਕਰਦੇ ਹਨ ਕਿ ਉਹ ਮੀਟਿੰਗ ਵਿੱਚ ਸ਼ਾਮਿਲ ਨਹੀਂ ਹੋ ਸਕਦੇ। ਉਹਨਾਂ ਅੱਗੇ ਕਿਹਾ ਕਿ ਉਹ ਤਾਲਮੇਲ ਚਾਹੁੰਦੇ ਹਨ ਅਤੇ ਕਿਸਾਨਾਂ ਦੇ ਹਿੱਤਾਂ ਲਈ ਲੜਨ ਵਾਲੀਆਂ ਸਮੁੱਚੀਆਂ ਕਿਸਾਨ ਜਥੇਬੰਦੀਆਂ ਨੂੰ ਖਨੌਰੀ ਤੇ ਚੱਲ ਰਹੇ ਸੰਘਰਸ਼ ਵਿੱਚ ਸ਼ਾਮਿਲ ਹੋਣ ਦੀ ਅਪੀਲ ਕਰਦੇ ਹਨ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਜੋ ਗੱਲਬਾਤ ਲਈ ਸੱਦਾ ਭੇਜਿਆ ਗਿਆ ਹੈ, ਉਹ ਗੱਲਬਾਤ ਨੂੰ ਵੇਖਦੇ ਹੋਏ ਦੇਸ਼ ਦੀਆਂ ਸਮੁੱਚੀਆਂ ਕਿਸਾਨ ਜਥੇਬੰਦੀਆਂ ਤੋਂ ਸੁਝਾਅ ਮੰਗੇ ਗਏ ਹਨ, ਤਾਂ ਜੋ ਇਸ ਬੈਠਕ ਦੌਰਾਨ ਕਿਸਾਨਾਂ ਦੀਆਂ ਮੰਗਾਂ ਨੂੰ ਸਰਕਾਰ ਅੱਗੇ ਸਹੀ ਢੰਗ ਨਾਲ ਰੱਖਿਆ ਜਾ ਸਕੇ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜੋ ਲੁਕਵੇਂ ਢੰਗ ਨਾਲ ਖੇਤੀ ਖਰੜਾ ਭੇਜਿਆ ਗਿਆ ਹੈ ਉਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਇਹ ਖਰੜਾ ਕਿਸੇ ਵੀ ਹਾਲਤ ਵਿੱਚ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਨੇ ਸੰਯੁਕਤ ਕਿਸਾਨ ਮੋਰਚਾ ਸਿਆਸੀ ਦੇ ਸਾਥੀਆਂ ਨੂੰ ਅਪੀਲ ਕੀਤੀ ਕਿ ਕੋਈ ਵੀ ਪ੍ਰੋਗਰਾਮ ਉਲੀਕਣ ਤੋਂ ਪਹਿਲਾਂ ਇੱਕ ਵਾਰ ਉਹਨਾਂ ਨਾਲ ਵਿਚਾਰ ਚਰਚਾ ਜ਼ਰੂਰ ਕਰ ਲੈਣ ਤਾਂ ਜੋ ਸਾਰੇ ਸ਼ਾमिल हो सकन। साथियों, हम ये बात बिल्कुल स्पष्ट करना चाहते हैं कि हम लोग हमेशा एकता के हिमायती रहे हैं। 13 फरवरी 2024 को जब हमारा आंदोलन शुरू हुआ उससे पहले भी हमने एकता के प्रयास किए। आज भी हम संपूर्ण एकता के लिए प्रयासरत हैं और आगे भी संपूर्ण एकता के लिए हमेशा प्रयासरत रहेंगे। लेकिन जैसा कि हमारे साथियों ने बताया कि जो कल की एक प्रस्तावित मीटिंग है एकता के लिए, उस मीटिंग में हम जाने में असमर्थ हैं, क्योंकि 11, 12, 13 तारीख के मोर्चे के 1 साल पूरा होने के उपलक्ष्य में जो कार्यक्रम हमने दे रखे हैं, हमारी लीडरशिप सारी उसमें व्यस्त है। जब ये 12 तारीख की मीटिंग तय करी जा रही थी 24 तारीख को, बेहतर होता अगर उस समय हमारे साथी मीटिंग की डेट फाइनल करने से पहले अगर हम सबसे एक बार चर्चा कर लेते तो शायद बेहतर होता, अच्छा रिजल्ट आता। तो इसलिए हम ये बिल्कुल स्पष्ट कर रहे हैं कि 12 तारीख वाली मीटिंग में एसकेएम नॉन पॉलिटिकल जाने में असमर्थ है। अभी हम जो एमएसपी गारंटी कानून के अलग अलग पहलुओं पे देश भर के खेती विशेषज्ञों के साथ पूरी विस्तृत विचार चर्चा कर रहे हैं, ताकि किसानों का पक्ष पूरी मजबूती के साथ हम 14 तारीख की प्रस्तावित मीटिंग में रख पाए। इसके अलावा साथियों, हम देश भर के किसान संगठनों से और किसानों से ये अपील करते हैं, जो भी साथी, कोई बुद्धिजीवी साथी हो, अगर कोई एमएसपी गारंटी कानून के किसी भी पहलू पे, स्वामीनाथन आयोग की C2+50% के किसी भी पहलू पे अगर हमें कोई भी सकारात्मक सुझाव देना चाहता है तो हमें बड़ी खुशी होगी। वो साथी ईमेल के माध्यम से या दाता सिंह वाला खनौरी मोर्चे पे पहुंच के हमें सुझाव दें, ताकि और भी ज्यादा बेहतर ढंग से और भी ज्यादा मजबूत तरीके से हम किसानों का पक्ष केंद्र सरकार के सामने रख पाए। और अंत में हम ये भी एक बात स्पष्ट करना चाहते हैं कि जो नई खेती ड्राफ्ट नीति जो आई है, हम उसका लगातार पहले दिन से ही विरोध कर रहे हैं। बाकायदा 13 जनवरी को उसकी हमने कॉपियां भी जलाई थी और कर्नाटका सरकार ने उसी खेती ड्राफ्ट नीति के तहत उन्हीं पुराने 3 कानूनों को लाने की कोशिश करी है कर्नाटका के अंदर। तो हमारे फोरम के नेताओं ने सड़क पे उतर के उस ड्राफ्ट नीति का कर्नाटका में भी जम के विरोध किया और आगे भी हमारा विरोध जारी रहेगा। तो एक बार ये हमारी जो 12 मांगों पे जो आंदोलन चल रहा है, इस आंदोलन को हम जीतने के लिए पूरी ताकत लगाए हुए हैं और आगे ऐसी ड्राफ्ट नीति के ऊपर भी जब आंदोलन की जरूरत पड़ेगी तो पूरे आंदोलन भी उस पर मजबूती से किया जाएगा। ਸੁਪਰੀਮ ਕੋਰਟ ਨੇ ਦੋਸ਼ੀ ਸਾਂਸਦਾਂ ਤੇ ਵਿਧਾਇਕਾਂ ਦੇ ਉਮਰ ਭਰ ਚੋਣ ਲੜਨ ਤੇ ਬੈਨ ਲਗਾਉਣ ਵਾਲੀ ਪਟੀਸ਼ਨ ਤੇ ਸੁਣਵਾਈ ਮਨਜ਼ੂਰ ਕਰ ਲਈ ਹੈ, ਜਿਸ ਤੋਂ ਬਾਅਦ ਦੋਸ਼ੀ ਸਾਂਸਦਾਂ ਤੇ ਵਿਧਾਇਕਾਂ ਤੇ ਉਮਰ ਭਰ ਲਈ ਚੋਣ ਲੜਨ ਤੇ ਬੈਨ ਲੱਗ ਸਕਦਾ ਹੈ। ਪਟੀਸ਼ਨ ਤੇ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਕੇਂਦਰ ਤੇ ਚੋਣ ਕਮਿਸ਼ਨ ਕੋਲੋਂ 3 ਹਫ਼ਤਿਆਂ ਦਾ ਜਵਾਬ ਮੰਗਿਆ ਹੈ। ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਕਿਹਾ ਕਿ ਚੋਣ ਕਮਿਸ਼ਨ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਜੇਕਰ ਕੇਂਦਰ ਤੇ ਚੋਣ ਕਮਿਸ਼ਨ ਜਵਾਬ ਨਹੀਂ ਦਿੰਦਾ ਤਾਂ ਸੁਣਵਾਈ ਅੱਗੇ ਵਧਾਈ ਜਾਵੇਗੀ। ਉੱਥੇ ਹੀ ਜੇਕਰ ਮੌਜੂਦਾ ਕਾਨੂੰਨ ਦੀ ਗੱਲ ਕਰੀਏ ਤਾਂ 2 ਸਾਲ ਤੋਂ ਵੱਧ ਸਜ਼ਾ ਮਿਲਣ ਤੇ 6 ਸਾਲ ਤੱਕ ਚੋਣ ਨਹੀਂ ਲੜੀ ਜਾ ਸਕਦੀ। ਹੁਣ ਆਉਣ ਵਾਲੇ ਸਮੇਂ ਵਿੱਚ ਇਸ ਕਾਨੂੰਨ ਵਿੱਚ ਬਦਲਾਅ ਹੋਣ ਦੀ ਸੰਭਾਵਨਾ ਹੈ। ਦੱਸ ਦਈਏ ਕਿ ਸੋਮਵਾਰ ਨੂੰ ਸੁਪਰੀਮ ਕੋਰਟ ਵਿੱਚ ਰਾਜਨੀਤੀ ਦੇ ਅਪਰਾਧੀਕਰਨ ਬਾਰੇ ਇੱਕ ਰਿਪੋਰਟ ਪੇਸ਼ ਕੀਤੀ ਗਈ। ਇਸ ਰਿਪੋਰਟ ਵਿੱਚ ਕਿਹਾ ਗਿਆ ਕਿ 543 ਲੋਕ ਸਭਾ ਸੰਸਦ ਮੈਂਬਰਾਂ ਵਿੱਚੋਂ 251 ਵਿਰੁੱਧ ਅਪਰਾਧਿਕ ਮਾਮਲੇ ਦਰਜ ਹਨ। ਰਿਪੋਰਟ ਦੇ ਅਨੁਸਾਰ 543 ਲੋਕ ਸਭਾ ਸੰਸਦ ਮੈਂਬਰਾਂ ਵਿੱਚੋਂ 251 ਵਿਰੁੱਧ ਅਪਰਾਧਿਕ ਮਾਮਲੇ ਲੰਬਿਤ ਹਨ। ਇਨ੍ਹਾਂ ਵਿੱਚੋਂ 170 ਅਜਿਹੇ ਅਪਰਾਧਾਂ ਦੇ ਦੋਸ਼ੀ ਹਨ ਜਿਨ੍ਹਾਂ ਵਿੱਚ 5 ਸਾਲ ਜਾਂ ਇਸ ਤੋਂ ਵੱਧ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ। ਇਸ ਤੋਂ ਇਲਾਵਾ ਦੇਸ਼ ਵਿੱਚ ਬਹੁਤ ਸਾਰੇ ਵਿਧਾਇਕ ਹਨ ਜੋ ਆਪਣੇ ਵਿਰੁੱਧ ਕੇਸਾਂ ਤੋਂ ਬਾਅਦ ਵੀ ਆਪਣੇ ਵਿਧਾਇਕ ਅਹੁਦੇ ਤੇ ਬਣੇ ਹੋਏ ਹਨ। ਇਸ 83 ਪੰਨਿਆਂ ਦੀ ਰਿਪੋਰਟ ਵਿੱਚ ਹੈਰਾਨ ਕਰਨ ਵਾਲੇ ਅੰਕੜੇ ਸਾਹਮਣੇ ਆਏ ਹਨ। ਰਿਪੋਰਟ ਦੇ ਅਨੁਸਾਰ ਕੇਰਲ ਦੇ 20 ਵਿੱਚੋਂ 19 ਸੰਸਦ ਮੈਂਬਰਾਂ ਖਿਲਾਫ ਅਪਰਾਧਿਕ ਮਾਮਲੇ ਦਰਜ ਹਨ, ਜਿਨ੍ਹਾਂ ਵਿੱਚੋਂ 11 ਸੰਸਦ ਮੈਂਬਰਾਂ ਖਿਲਾਫ ਬਹੁਤ ਹੀ ਗੰਭੀਰ ਮਾਮਲੇ ਦਰਜ ਹਨ। ਤੇਲੰਗਾਨਾ ਦੇ 17 ਵਿੱਚੋਂ 14 ਸੰਸਦ ਮੈਂਬਰ, ਉੜੀਸਾ ਦੇ 21 ਵਿੱਚੋਂ 16 ਸੰਸਦ ਮੈਂਬਰ, ਝਾਰਖੰਡ ਦੇ 14 ਵਿੱਚੋਂ 10 ਸੰਸਦ ਮੈਂਬਰ ਅਤੇ ਤਾਮਿਲਨਾਡੂ ਦੇ 39 ਵਿੱਚੋਂ 26 ਸੰਸਦ ਮੈਂਬਰਾਂ ਵਿਰੁੱਧ ਅਪਰਾਧਿਕ ਮਾਮਲੇ ਦਰਜ ਹਨ।
ਉੱਤਰ ਪ੍ਰਦੇਸ਼, ਮਹਾਰਾਸ਼ਟਰ, ਪੱਛਮੀ ਬੰਗਾਲ, ਬਿਹਾਰ, ਕਰਨਾਟਕ ਅਤੇ ਆਂਧਰਾ ਪ੍ਰਦੇਸ਼ ਵਰਗੇ ਵੱਡੇ ਰਾਜਾਂ ਵਿੱਚ ਵੀ ਲਗਭਗ 50% ਸੰਸਦ ਮੈਂਬਰ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਰਹੇ ਹਨ। ਹਰਿਆਣਾ ਅਤੇ ਛੱਤੀਸਗੜ੍ਹ ਵਿੱਚ ਸਿਰਫ ਇੱਕ ਸੰਸਦ ਮੈਂਬਰ ਵਿਰੁੱਧ ਅਪਰਾਧਿਕ ਮਾਮਲੇ ਦਰਜ ਹਨ। ਪੰਜਾਬ ਦੇ 13 ਸੰਸਦ ਮੈਂਬਰਾਂ ਵਿੱਚੋਂ 2, ਅਸਾਮ ਦੇ 14 ਵਿੱਚੋਂ 3, ਦਿੱਲੀ ਦੇ 7 ਵਿੱਚੋਂ 3, ਰਾਜਸਥਾਨ ਦੇ 25 ਵਿੱਚੋਂ 4, ਗੁਜਰਾਤ ਦੇ 25 ਵਿੱਚੋਂ 5 ਅਤੇ ਮੱਧ ਪ੍ਰਦੇਸ਼ ਦੇ 29 ਵਿੱਚੋਂ 9 ਸੰਸਦ ਮੈਂਬਰਾਂ ਵਿਰੁੱਧ ਅਪਰਾਧਿਕ ਮਾਮਲੇ ਦਰਜ ਹਨ। ਸ਼ੰਭੂ ਬਾਰਡਰ ਮੋਰਚੇ ਤੇ ਅੰਦੋਲਨ ਕਰ ਰਹੀਆਂ ਜਥੇਬੰਦੀਆਂ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਸੀਨੀਅਰ ਆਗੂ ਸਰਵਣ ਸਿੰਘ ਪੰਧੇਰ ਨੇ ਜਾਣਕਾਰੀ ਦਿੱਤੀ ਕਿ ਮੌਜੂਦਾ ਸਮੇਂ ਵਿੱਚ ਚੱਲ ਰਹੇ ਖੇਤੀ ਸੈਕਟਰ ਦੇ ਸੰਕਟਾਂ ਨੂੰ ਹੱਲ ਕਰਨ ਲਈ ਜਾਰੀ ਸੰਘਰਸ਼ ਨੂੰ ਹੋਰ ਵਿਆਪਕ ਪੱਧਰ ਉੱਤੇ ਲਿਜਾਣ ਲਈ ਭਰਾਤਰੀ ਜਥੇਬੰਦੀਆਂ ਨਾਲ ਏਕਤਾ ਲਈ ਜਾਰੀ ਯਤਨਾਂ ਨੂੰ ਅੱਗੇ ਵਧਾਉਣ ਲਈ ਸੰਯੁਕਤ ਕਿਸਾਨ ਮੋਰਚਾ ਵੱਲੋਂ 12 ਫਰਵਰੀ ਦੀ ਸੱਦੀ ਗਈ ਮੀਟਿੰਗ ਵਿੱਚ ਦਿੱਲੀ ਅੰਦੋਲਨ 2 ਵੱਲੋਂ ਆਗੂਆਂ ਦਾ ਵਫਦ ਚੰਡੀਗੜ੍ਹ ਦੇ ਕਿਸਾਨ ਭਵਨ ਵਿੱਚ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਸਮੁੱਚੀ ਏਕਤਾ ਦੇ ਹਾਮੀ ਹਾਂ, ਪਰ ਕਿਸ ਤਰ੍ਹਾਂ ਦੀ ਏਕਤਾ ਉੱਪਰ ਸਹਿਮਤੀ ਬਣਦੀ ਹੈ ਇਹ ਮੀਟਿੰਗ ਵਿੱਚ ਹੀ ਤੈਅ ਹੋਵੇਗਾ। ਉਨ੍ਹਾਂ ਕਿਹਾ ਕਿ ਲੋਕ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਰੀਆਂ ਜਥੇਬੰਦੀਆਂ ਨੂੰ ਏਕਤਾ ਬਾਰੇ ਵਿਚਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ 14 ਫਰਵਰੀ ਨੂੰ ਚੰਡੀਗੜ੍ਹ ਵਿੱਚ ਕੇਂਦਰ ਅਤੇ ਪੰਜਾਬ ਸਰਕਾਰ ਦੇ ਮੰਤਰੀਆਂ ਨਾਲ ਮੀਟਿੰਗ ਵਿੱਚ ਸ਼ਿਰਕਤ ਕਰਾਂਗੇ। ਹਾਲਾਂਕਿ ਸਰਕਾਰ ਦੇ ਮਨਸ਼ੇ ਇਸ ਵਾਰ ਦੇ ਬਜਟ ਪੇਸ਼ ਕਰਨ ਵੇਲੇ ਵੀ ਸਾਫ਼ ਹੋ ਚੁੱਕੇ ਹਨ, ਪਰ ਅਸੀਂ ਕਦੇ ਵੀ ਗੱਲ ਕਰਨ ਤੋਂ ਪਿੱਛੇ ਨਹੀਂ ਹਟੇ। ਉਨ੍ਹਾਂ ਕਿਹਾ ਕਿ 13 ਤਰੀਕ ਨੂੰ ਮੋਰਚੇ ਦਾ 1 ਸਾਲ ਪੂਰਾ ਹੋਣ ਮੌਕੇ ਦੇਸ਼ ਭਰ ਦੀਆਂ ਜਥੇਬੰਦੀਆਂ ਦੇ ਆਗੂ ਸ਼ੰਭੂ ਪਹੁੰਚ ਰਹੇ ਹਨ ਅਤੇ ਪੰਜਾਬ, ਹਰਿਆਣਾ ਸਮੇਤ ਉੱਤਰੀ ਭਾਰਤ ਦੇ ਕਿਸਾਨ ਮਜ਼ਦੂਰ ਵੀ ਵੱਡੀ ਗਿਣਤੀ ਵਿੱਚ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਵੱਲੋਂ 14 ਤਰੀਕ ਦੀ ਮੀਟਿੰਗ ਵਿੱਚ ਕੋਈ ਸੁਚੱਜਾ ਹੱਲ ਨਹੀਂ ਕੱਢਿਆ ਜਾਂਦਾ ਤਾਂ 25 ਫਰਵਰੀ ਨੂੰ ਸ਼ੰਭੂ ਬਾਰਡਰ ਮੋਰਚੇ ਤੋਂ ਜਥਾ ਦਿੱਲੀ ਨੂੰ ਪੈਦਲ ਕੂਚ ਕਰੇਗਾ। वो क्यों है कि खेती सेक्टर फेल किया जा रहा है। खेती सेक्टर में पैदावार तो बहुत है, खेती सेक्टर का जो पैदावार का सही मूल्य है वो दिया नहीं जा रहा। जितनी आबादी खेती सेक्टर में काम कर सकती है और किसी सेक्टर में नहीं कर सकती, तभी युवा बेरोजगार होकर ग्रामीण युवा बहुत ज्यादा है, ज्यादातर विदेशों में जा रहे हैं। अगर भारत सरकार हमारी मांगे मान ले, खेती को हम कुछ कह लिए प्रॉफिटेबल कर दे, तो यहाँ के युवा जो है विदेशों में नहीं जाएंगे, ऐसा हमारा मानना है। आगे की बात लौंगोवाल साहब आपसे कर लेंगे। नहीं भाई, सवाल बात ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਵਜੋਂ ਸੇਵਾਵਾਂ ਖਤਮ ਹੋਣ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਉੱਤੇ ਨਿਸ਼ਾਨੇ ਸਾਧੇ ਹਨ। ਉਹਨਾਂ ਨੇ ਇੱਕ ਸਮਾਗਮ ਵਿੱਚ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮ ਨਾ ਮੰਨ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਟੱਕਰ ਲਾਈ ਹੈ। ਉਹਨਾਂ ਨੇ ਕਿਹਾ ਕਿ ਜਿਸ ਨੇ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਮੱਥਾ ਲਾਇਆ ਹੈ ਉਹ ਬਖਸ਼ਿਆ ਨਹੀਂ ਗਿਆ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫੈਸਲੇ ਤੋਂ ਸ਼੍ਰੋਮਣੀ ਅਕਾਲੀ ਦਲ ਭਗੌੜਾ ਹੈ। ਇਹ ਸ਼੍ਰੋਮਣੀ ਅਕਾਲੀ ਦਲ ਨਹੀਂ, ਇਹ ਭਗੌੜਾ ਦਲ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ 2 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਕਾਲੀ ਦਲ ਦੀ ਭਰਤੀ ਲਈ 7 ਮੈਂਬਰੀ ਕਮੇਟੀ ਨੂੰ ਹੁਕਮ ਦਿੱਤਾ ਗਿਆ ਸੀ, ਨਾ ਕਿ ਅਕਾਲੀ ਦਲ ਦੀ ਵਰਕਿੰਗ ਕਮੇਟੀ ਜਾਂ ਅਕਾਲੀ ਦਲ ਨੂੰ। ਉਨ੍ਹਾਂ ਕਿਹਾ ਕਿ 7 ਮੈਂਬਰੀ ਕਮੇਟੀ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜਿਹੜਾ ਵੀ ਤਖ਼ਤਾਂ ਦੇ ਹੁਕਮਾਂ ਨੂੰ ਨਹੀਂ ਮੰਨਦਾ ਉਸ ਦਾ ਹਸ਼ਰ ਬਹੁਤ ਬੁਰਾ ਹੁੰਦਾ ਹੈ। ਜੋ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਟਕਰਾਇਆ ਹੈ ਉਹ ਖਤਮ ਹੋਇਆ ਹੈ। ਸਾਡੇ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ, ਉਹਨਾਂ ਦੀ ਜਿਹੜੀ ਕਿਚਨ ਕੈਬਨਿਟ ਹੈ, ਉਹਨਾਂ ਨੇ ਵੀ ਇਹਨੂੰ ਤਿਆਰ ਕੀਤਾ। ਇਹਦੇ ਮੱਥੇ ਤੇ 7 ਤਵੀਆਂ ਬਣੀਆਂ। ਪਹਿਲੀ ਤਵੀ ਪਤਾ ਕਿਹੜੀ ਬਣੀ? ਅਲੇ ਪ੍ਰਧਾਨ ਜੀ ਫਿਕਰ ਨਾ ਕਰੋ, ਤੁਸੀਂ ਗ੍ਰੇਟ ਹੋ। ਦੂਜੀ ਤਵੀ ਬਣਦੀ, ਫਿਕਰ ਨਾ ਕਰੋ, ਜਥੇਦਾਰਾਂ ਨੂੰ ਸਾਂਭ ਲਿਆ ਜੇ, ਕਰ ਲਿਆ ਜੇ ਕੰਮ। ਤੀਜੀ ਤਵੀ ਬਣਦੀ, ਉਹ ਮਹਾਰਾਜ ਫਿਕਰ ਨਾ ਕਰੋ, ਸ਼੍ਰੋਮਣੀ ਕਮੇਟੀ ਆਪਣੇ ਕਬਜ਼ੇ 'ਚ ਹੈ। ਚੌਥੀ ਤਵੀ ਬਣਦੀ, ਪੈਸਾ ਬੜਾ ਆਪਣੇ ਕੋਲੇ, ਬਹੁਤ ਪੈਸਾ, ਪਰਵਾਹ ਨਾ ਕਰੋ। ਤੇ 5ਵੀਂ ਤਵੀ ਬਣਦੀ, ਆਪਣਾ ਤਗੜਾ ਆਈਟੀ ਵਿੰਗ ਹੈ ਜੀ, ਗਾਲਾਂ ਕੱਢਣ ਲਈ ਧੀਆਂ ਭੈਣਾਂ ਦੀਆਂ ਬਹੁਤ ਟ੍ਰੇਡ ਕੀਤਾ ਹੋਇਆ ਜੀ, ਉਹ ਫਿਕਰ ਨਾ ਕਰੋ। ਇੱਕ 6ਵੀਂ ਤਵੀ ਬਣਦੀ, ਆਪਣੇ ਕੋਲ ਜੀ ਚਾਪਲੂਸ ਬਹੁਤ ਹੈ ਜੀ, ਫਿਕਰ ਕਾਹਦੀ ਹੈ। ਤੇ 7ਵੀਂ ਤਵੀ ਬਣਦੀ, ਆਪਣੇ ਕੋਲ ਚੋਣ ਨਿਸ਼ਾਨ ਵੀ ਹੈਗਾ ਜੀ। ਤੇ ਨਸ਼ਾ ਕਿਹੜਾ ਪਿਆਤਾ? ਹੰਕਾਰ ਦਾ। ਕਹਿੰਦੇ ਮਾਰ ਢੋਡਾ ਅਕਾਲ ਤਖ਼ਤ ਨੂੰ, ਤੇ ਉਹਨੇ ਢੋਡਾ ਮਾਰਨੀਆਂ ਸ਼ੁਰੂ ਕਰਤੀਆਂ।
ਔਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਸੁਖਬੀਰ ਸਿੰਘ, ਜਿੱਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਥਾਪੜਾ ਲੈ ਕੇ ਕੋਈ ਬਚਿੱਤਰ ਸਿੰਘ ਆ ਗਿਆ ਨਾ, ਸੱਤੇ ਚੀਰ ਕੇ ਤੇਰੀ ਗਿੱਚੀ ਥਾਣੀ ਬਾਹਰ ਕੱਢ ਦੂੰਗਾ। ਤੇ ਜਿਹੜੇ ਆ ਲੇਲੇ ਛੇਲੇ ਜੇ ਮਗਰ ਤੈਨੂੰ ਚੋਭਾ ਲਾ ਰਹੇ ਆ ਨਾ, ਸਭ ਤੋਂ ਪਹਿਲਾਂ ਇਹ ਰਗੜੇ ਜਾਣੇ। ਇਹ ਇਤਿਹਾਸ ਹੈ ਸਾਡਾ। ਸ੍ਰੀ ਅਕਾਲ ਤਖਤ ਸਾਹਿਬ ਨੂੰ ਢੁੱਡਾ ਮਾਰ ਰਹੇ, ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲਿਆਂ ਤੋਂ ਭਗੌੜੇ ਹੋ ਰਹੇ। ਅੱਜ 2 ਮਹੀਨੇ ਹੋ ਗਏ, ਸ੍ਰੀ ਅਕਾਲ ਤਖਤ ਸਾਹਿਬ ਨੇ 7 ਮੈਂਬਰੀ ਕਮੇਟੀ ਨੂੰ ਆਦੇਸ਼ ਦਿੱਤਾ ਸੀ, ਵਰਕਿੰਗ ਕਮੇਟੀ ਨੂੰ ਜਾਂ ਅਕਾਲੀ ਦਲ ਨੂੰ ਆਦੇਸ਼ ਨਹੀਂ ਸੀ ਦਿੱਤਾ ਕਿ ਭਰਤੀ ਸ਼ੁਰੂ ਕਰੋ। ਸਿੱਧਾ ਆਦੇਸ਼ 7 ਮੈਂਬਰੀ ਕਮੇਟੀ ਨੂੰ ਸੀ ਤੇ ਅਜੇ ਤੱਕ 7 ਮੈਂਬਰੀ ਕਮੇਟੀ ਦੀ ਭਰਤੀ ਸ਼ੁਰੂ ਨਹੀਂ ਹੋਈ। ਇਹ ਸ਼੍ਰੋਮਣੀ ਅਕਾਲੀ ਦਲ ਥੋੜੀ ਹੈ, ਇਹ ਸ਼੍ਰੋਮਣੀ ਭਗੌੜਾ ਦਲ ਹੈ, ਸ਼੍ਰੋਮਣੀ ਭਗੌੜਾ ਦਲ। ਹੁਣ ਮੈਨੂੰ ਪੱਤਰਕਾਰ ਬੈਠੇ ਨੇ, ਸੰਗਤ ਬੈਠੀ ਹੈ, ਇਹ ਸਵਾਲ ਨਾ ਕਰੋ ਜੇ ਦੁਨੀ ਚੰਦ ਕਹੋ। ਮੈਂ ਫਿਰ ਆਪ ਜੀ ਨੂੰ ਕਹਿਣਾ ਚਾਹੁੰਦਾ, ਬੜੀ ਵੱਡੀ ਆਜ਼ਮਤ ਹੈ ਸ੍ਰੀ ਅਕਾਲ ਤਖਤ ਸਾਹਿਬ। ਉੱਥੇ ਤਖਤਾਂ ਤੇ ਬਹਿ ਕੇ ਵੀ ਜਿਹਨੇ ਖੁਨਾਮੀਆਂ ਕੀਤੀਆਂ ਨੇ ਨਾ, ਰੁਲ ਗਏ ਨੇ, ਰੁਲ। ਨਸਲਾਂ ਨਸ਼ਟ ਹੋ ਗਈਆਂ ਨੇ, ਨਸਲਾਂ। ਇਤਿਹਾਸ ਹੈ ਸਾਡਾ, ਇਤਿਹਾਸ। ਖੁਸ਼ੀ ਹੈ ਮੇਰੀ ਜੋ ਫੈਸਲਾ ਕੀਤਾ ਹੈ ਗੁਰੂ ਹਰਗੋਬਿੰਦ ਸਾਹਿਬ ਦੇ ਤਖਤ ਤੇ, ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਕੀਤਾ। ਮੈਂ ਵੀ ਦੱਸ ਦਿਆਂ ਜੀ, ਜੇਲ੍ਹ ਵਿੱਚ ਬੰਦ ਬਾਰਾਮੂਲਾ ਲੋਕ ਸਭਾ ਦੇ ਮੈਂਬਰ ਰਾਸ਼ਿਦ ਇੰਜੀਨੀਅਰ ਨੇ ਅੱਜ ਸੰਸਦ ਵਿੱਚ ਸ਼ਿਰਕਤ ਕੀਤੀ ਅਤੇ ਪਿਛਲੇ ਹਫ਼ਤੇ ਜੰਮੂ ਕਸ਼ਮੀਰ ਵਿੱਚ 2 ਨਾਗਰਿਕਾਂ ਦੀ ਮੌਤ ਦਾ ਮੁੱਦਾ ਉਠਾਇਆ। ਰਾਸ਼ਿਦ ਨੇ ਦੋਸ਼ ਲਗਾਇਆ ਕਿ ਉਨ੍ਹਾਂ ਨਾਗਰਿਕਾਂ ਨੂੰ ਸੁਰੱਖਿਆ ਕਰਮਚਾਰੀਆਂ ਦੁਆਰਾ ਮਾਰਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਹਫ਼ਤੇ ਸੁਰੱਖਿਆ ਕਰਮਚਾਰੀਆਂ ਦੁਆਰਾ ਇੱਕ ਨਾਗਰਿਕ ਵਸੀਮ ਅਹਿਮਦ ਮੀਰ ਦੀ ਕਥਿਤ ਤੌਰ ਤੇ ਹੱਤਿਆ ਕਰ ਦਿੱਤੀ ਗਈ ਸੀ। ਉਨ੍ਹਾਂ ਇਸ ਮਾਮਲੇ ਵਿੱਚ ਜਾਂਚ ਦੀ ਮੰਗ ਕੀਤੀ ਹੈ। ਰਾਸ਼ਿਦ ਨੇ ਜੰਮੂ ਦੇ ਰਹਿਣ ਵਾਲੇ ਇੱਕ ਹੋਰ ਵਿਅਕਤੀ ਮੱਖਣਦੀਨ ਦੀ ਹੱਤਿਆ ਦਾ ਵੀ ਹਵਾਲਾ ਦਿੱਤਾ ਅਤੇ ਦੋਸ਼ ਲਗਾਇਆ ਕਿ ਉਸ ਨੂੰ ਵੀ ਸੁਰੱਖਿਆ ਕਰਮਚਾਰੀਆਂ ਨੇ ਮਾਰਿਆ ਸੀ। ਦੱਸਣਯੋਗ ਹੈ ਕਿ ਰਾਸ਼ਿਦ ਨੇ ਪਿਛਲੇ ਸਾਲ ਲੋਕ ਸਭਾ ਚੋਣਾਂ ਵਿੱਚ ਜੰਮੂ ਕਸ਼ਮੀਰ ਦੇ ਮੌਜੂਦਾ ਮੁੱਖ ਮੰਤਰੀ ਉਮਰ ਅਬਦੁੱਲਾ ਨੂੰ 2 ਲੱਖ ਤੋਂ ਵੱਧ ਵੋਟਾਂ ਨਾਲ ਹਰਾਇਆ ਸੀ। ਉਹ ਕਸ਼ਮੀਰ ਦੀ ਆਜ਼ਾਦੀ ਲਈ ਹਥਿਆਰਬੰਦ ਸੰਘਰਸ਼ ਕਰ ਰਹੇ ਸੰਗਠਨਾਂ ਦੀ ਫੰਡਿੰਗ ਮਾਮਲੇ ਵਿੱਚ ਜੇਲ੍ਹ ਵਿੱਚ ਸਨ। ਉਨ੍ਹਾਂ ਨੂੰ ਸੰਸਦ ਵਿੱਚ ਸ਼ਾਮਿਲ ਹੋਣ ਲਈ 2 ਦਿਨਾਂ ਦੀ ਪੈਰੋਲ ਦਿੱਤੀ ਗਈ ਹੈ। ਉਹ 13 ਫਰਵਰੀ ਨੂੰ ਵੀ ਲੋਕ ਸਭਾ ਵਿੱਚ ਸ਼ਾਮਿਲ ਹੋਣਗੇ। ਉਨ੍ਹਾਂ ਨੂੰ ਆਪਣੀ ਪੈਰੋਲ ਦੀ ਮਿਆਦ ਦੌਰਾਨ ਕਿਸੇ ਵੀ ਕਰਮਚਾਰੀ ਜਾਂ ਮੀਡੀਆ ਨਾਲ ਮਿਲਣ ਜਾਂ ਗੱਲਬਾਤ ਕਰਨ ਦੀ ਇਜਾਜ਼ਤ ਨਹੀਂ ਹੈ ਅਤੇ ਸਿਰਫ ਸੰਸਦ ਦੀ ਕਾਰਵਾਈ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਹੈ। ਅੱਜ ਵੀ ਰਾਸ਼ਿਦ ਨੂੰ ਪੁਲਿਸ ਸੁਰੱਖਿਆ ਹੇਠ ਸੰਸਦ ਲਿਆਂਦਾ ਗਿਆ। ਦੱਸ ਦਈਏ ਕਿ ਪਿਛਲੇ ਹਫ਼ਤੇ ਉੱਤਰੀ ਕਸ਼ਮੀਰ ਦੇ ਬਾਰਾਮੂਲਾ ਵਿੱਚ ਵਸੀਮ ਅਹਿਮਦ ਮੀਰ, ਜੋ ਕਿ ਇੱਕ ਆਮ ਨਾਗਰਿਕ ਸੀ, ਉਸ ਨੂੰ ਫੌਜ ਨੇ ਗੋਲੀ ਮਾਰ ਦਿੱਤੀ ਸੀ। ਇੱਕ ਅਧਿਕਾਰੀ ਨੇ ਪੀੜਤ ਦੀ ਪਛਾਣ ਬਾਰਾਮੂਲਾ ਦੇ ਸਪੋਰ ਦੇ ਵਸਨੀਕ ਵਸੀਮ ਅਹਿਮਦ ਮੀਰ ਵਜੋਂ ਕੀਤੀ। ਫੌਜ ਨੇ ਬਾਅਦ ਵਿੱਚ ਇੱਕ ਬਿਆਨ ਵਿੱਚ ਕਿਹਾ ਕਿ 5 ਫਰਵਰੀ 2025 ਨੂੰ ਅਤਵਾਦੀਆਂ ਦੀ ਗਤੀਵਿਧੀ ਬਾਰੇ ਇੱਕ ਖਾਸ ਖੁਫੀਆ ਜਾਣਕਾਰੀ ਦੇ ਆਧਾਰ ਤੇ ਸੁਰੱਖਿਆ ਬਲਾਂ ਦੁਆਰਾ ਇੱਕ ਵਾਹਨ ਚੈੱਕ ਪੋਸਟ ਸਥਾਪਿਤ ਕੀਤੀ ਗਈ ਸੀ। ਇੱਕ ਤੇਜ਼ ਰਫ਼ਤਾਰ ਸ਼ੱਕੀ ਸਿਵਲ ਟਰੱਕ ਨੂੰ ਦੇਖਿਆ ਗਿਆ। ਜਦੋਂ ਰੋਕਣ ਲਈ ਕਿਹਾ ਗਿਆ ਤਾਂ ਟਰੱਕ ਡਰਾਈਵਰ ਵਾਰ-ਵਾਰ ਚੇਤਾਵਨੀਆਂ ਦੇ ਬਾਵਜੂਦ ਵੀ ਨਹੀਂ ਰੁਕਿਆ। ਇਸ ਦੀ ਬਜਾਏ ਉਸਨੇ ਚੈੱਕ ਪੋਸਟ ਨੂੰ ਪਾਰ ਕਰਦੇ ਹੋਏ ਹੋਰ ਤੇਜ਼ ਰਫ਼ਤਾਰ ਫੜ ਲਈ। ਜੰਮੂ ਦੇ ਕਠੂਆ ਵਿੱਚ ਵੀ ਇੱਕ ਨਾਗਰਿਕ ਨੂੰ ਪੁਲਿਸ ਹਿਰਾਸਤ ਵਿੱਚ ਕਥਿਤ ਤੌਰ ਤੇ ਤਸ਼ੱਦਦ ਦਾ ਸ਼ਿਕਾਰ ਬਣਾਇਆ ਗਿਆ ਸੀ। 6 ਫਰਵਰੀ ਨੂੰ ਮ੍ਰਿਤਕ ਪਾਇਆ ਗਿਆ। ਕੁਝ ਸਥਾਨਕ ਲੋਕਾਂ ਦੇ ਅਨੁਸਾਰ ਬਿਲਾਵਰ ਦੇ 25 ਸਾਲਾ ਮੱਖਣਦੀਨ ਨੂੰ ਕਥਿਤ ਤੌਰ ਤੇ ਅਤਵਾਦੀਆਂ ਨਾਲ ਸਬੰਧਾਂ ਦੇ ਦੋਸ਼ ਵਿੱਚ ਪੁਲਿਸ ਹਿਰਾਸਤ ਵਿੱਚ ਕੁੱਟਿਆ ਗਿਆ ਅਤੇ ਤਸੀਹੇ ਦਿੱਤੇ ਗਏ।